ਨਿੱਕੇ ਬੱਚੇ ਹਨ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਡਰੈਸ ਅਪ ਕੀ ਹੈ। ਇਹ ਕਿਹਾ ਜਾਂਦਾ ਹੈ ਕਿ ਪੁਰਾਣੇ ਦਿਨ ਬਹੁਤ ਚੰਗੇ ਸੀ, ਪੁਰਾਣਾ ਟਾਈਮ ਬਹੁਤ ਚੰਗਾ ਸੀ, ਬਟ ਉਹ ਕੀ ਸੀ ਉਹ ਆਪਾਂ ਨਹੀਂ ਦੱਸ ਪਾ ਰਹੇਗੇ। ਬੜੀ ਖੁਸ਼ ਇਹਨਾਂ ਨੇ ਬਹੁਤ ਇੰਜੋਏ ਕੀਤਾ ਹੈ, ਸਾਰਾ ਗਿੱਧਾ ਪਾਇਆ। ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ। ਇਸ ਵੱਡੀ ਭੈਣ ਨੇ ਬਹੁਤ ਜ਼ਿਆਦਾ ਕੱਲ ਵੀ ਪਰਫਾਰਮੈਂਸ ਬਹੁਤ ਵਧੀਆ ਕੀਤੀਆਂ। ਤਰਿੰਜਣਾ ਦੇ ਆ ਰੌਣਕਾਂ ਦੇ ਵਿੱਚ ਆ ਚੁੱਕੇ ਆ ਤੇ ਤੁਸੀਂ ਥੋੜ੍ਹੀਆਂ ਝਲਕੀਆਂ ਵੀ ਦੇਖ ਚੁੱਕੇ ਆ। ਇੱਥੇ ਚੰਗੇ ਮਤਲਬ ਕਿ ਇਹ ਬੋਲੀਆਂ ਰਵਾਇਤੀ ਚੱਲ ਰਹੀਆਂ ਤੇ ਸਾਡੇ ਨਾਲ ਜਿਹੜੇ ਇਹਨਾਂ ਦੇ ਪ੍ਰਬੰਧਕ ਨੇ ਉਹਨਾਂ ਨੇ ਰਾਬਤਾ ਬਣਾਇਆ। ਭੈਣ ਜੀ ਸਤਿ ਸ੍ਰੀ ਅਕਾਲ, ਤੁਹਾਡਾ ਨਾਮ ਜੀ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਯਾਦ ਜੀ ਤੇ ਮੈਨੂੰ ਐਤਕੀ ਮਹਾਰਾਜ ਨੇ ਹਰਪਾਲ ਆਂਟੀ ਜੀ ਨੇ ਮੈਨੂੰ ਇਹ ਡਿਊਟੀ ਦਿੱਤੀ ਹੈ ਕਿ ਐਤਕੀ ਆਪਾਂ ਤਰਿੰਜਣਾ ਨੂੰ ਦਿਖਾਇਆ ਜਾਵੇ, ਆਪਣਾ ਪੁਰਾਣਾ ਕਲਚਰ, ਪੁਰਾਣਾ ਵਿਰਸਾ। ਤੇ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕੁੜੀਆਂ ਪੁਰਾਣੇ ਡਰੈਸ ਅਪ 'ਚ ਆਈਆਂ, ਘੱਗਰੇ ਪਾ ਕੇ, ਸੱਗੀ ਫੁੱਲ ਲਾ ਕੇ, ਸੂਟ ਪਾ ਕੇ, ਤੇ ਆਪਣਾ ਸੁਹਾਗ ਗੀਤ, ਘੋੜੀਆਂ, ਟੱਪੇ, ਗਿੱਧਾ ਸਾਡਾ ਨਾਨ ਸਟਾਪ ਚੱਲ ਰਿਹਾ 3 ਦਿਨਾਂ ਦਾ। ਤੇ ਬਾਕੀ ਅਸੀਂ ਜਿੱਦਾਂ ਚਰਖਾ, ਦਰੀਆਂ, ਹੱਥ ਨਾਲ ਬੁਣੀਆਂ ਹੋਈਆਂ ਹਰ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਤੇ ਮੈਂ ਬਹੁਤ ਹੀ ਖੁਸ਼ ਹੈਗੀ ਹਾਂ ਕਿ ਸਾਡੀ ਆਡੀਅנס ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ ਤੇ ਬਹੁਤ ਸਾਥ ਦਿੱਤਾ ਹੈ ਜੀ। ਤੇ ਜੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਹੋਰ ਸਵਾਲ ਕਰਾਂ ਜਾਂਦੇ ਜਾਂਦੇ, ਜਿਹੜੇ ਸਾਡੇ ਇੱਥੇ ਦੇ ਨੌਜਵਾਨ, ਕਿਉਂਕਿ ਤਰਿੰਜਣਾ ਆ ਤਾਂ ਲੜਕੀਆਂ ਨਾਲ ਸੰਬੰਧਿਤ ਆ, ਜਿਹੜੀਆਂ ਇੱਥੋਂ ਦੀਆਂ ਨੌਜਵਾਨ ਲੜਕੀਆਂ ਨੇ ਜਿਹੜੀਆਂ ਹਜੇ ਕੱਚੀ ਉਮਰ ਵੀ ਕਹਿ ਸਕਦੇ ਆ ਜਾਂ 20-25 ਤੱਕ ਆ, ਉਹਨਾਂ ਦੇ ਵਿੱਚ ਮਤਲਬ ਕਿ ਇਹਨਾਂ ਚੀਜ਼ਾਂ ਦੀ ਦਿਲਚਸਪੀ ਆ, ਉਹਨਾਂ ਨੂੰ ਸਮਝ ਲੱਗਦੀ ਹੈ ਕਿ ਤਰਿੰਜਣਾ ਅਸਲ 'ਚ ਹੈ ਕੀ ਆ। ਹਾਂਜੀ, ਇਸੇ ਕਰਕੇ ਇਹ ਚੀਜ਼ ਨੂੰ ਆਰਗੇਨਾਈਜ਼ ਕੀਤਾ ਹੈ ਕਿ ਜਿਹੜੇ ਨਿੱਕੇ ਬੱਚੇ ਹਨ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਡਰੈਸ ਅਪ ਕੀ ਹੈ, ਸਾਡਾ ਰਹਿਣਾ ਸਹਿਣਾ। ਜਿੱਦਾਂ ਬਜ਼ੁਰਗ ਵੀ ਤਿਆਰ ਕੀਤੇ ਗਏ ਆ, ਬਜ਼ੁਰਗਾਂ ਨੇ ਇੱਥੋਂ ਦੇ ਸਾਰੇ ਵੈਲ ਐਜੂਕੇਟਡ ਹੈਗੇ ਆ, ਕੋਈ ਡਾਕਟਰ ਹੈ, ਕੋਈ ਲਾਇਰ ਹੈ, ਕੋਈ ਵਕੀਲ ਹੈ, ਮੇਰੇ ਨਾਲ ਸਾਰੇ ਜੋ ਮੇਰਾ ਸਾਥ ਦੇ ਰਹੇ ਹਨ, ਬੜੇ ਸਾਰੇ ਪੜ੍ਹੇ ਲਿਖੇ ਹਨ ਕਿ ਉਹਨਾਂ ਨੂੰ ਡਰੈਸ ਅਪ ਉੱਦਾਂ ਦਾ ਪਵਾਇਆ ਗਿਆ ਹੈ ਕਿ ਇਹ ਸਾਡਾ ਚਾਦਰਾ, ਕੁੜਤਾ, ਪਜਾਮਾ ਜੋ ਪੁਰਾਣੇ ਜ਼ਮਾਨੇ ਦਾ ਸੀਗਾ। ਤੇ ਮੇਰਾ ਮੇਨ ਇਹ ਸੀ ਕਿ ਅਕਸਰ ਆਪਣੇ ਜਦੋਂ ਆਪਾਂ ਘਰੇ ਇਕੱਠੇ ਹੁੰਦੇ ਆ, ਇਹ ਕਿਹਾ ਜਾਂਦਾ ਹੈ ਕਿ ਪੁਰਾਣੇ ਦਿਨ ਬਹੁਤ ਚੰਗੇ ਸੀ, ਪੁਰਾਣਾ ਟਾਈਮ ਬਹੁਤ ਚੰਗਾ ਸੀ, ਬਟ ਉਹ ਕੀ ਸੀ ਉਹ ਆਪਾਂ ਨਹੀਂ ਦੱਸ ਪਾ ਰਹੇਗੇ। ਤੇ ਉਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਸਾਰੇ ਮੰਜਿਆਂ ਤੇ ਰਲ ਕੇ ਇਕੱਠੇ ਹੋ ਕੇ ਬੈਠਦੇ ਸੀਗੇ, ਦੁੱਖ ਸੁੱਖ ਕਰਦੇ ਸੀ, ਕਿਸੇ ਨੂੰ ਕੋਈ ਡਿਪਰੈਸ਼ਨ ਨਹੀਂ ਸੀ ਹੁੰਦਾ, ਕੋਈ ਸਟ੍ਰੈਸ ਨਹੀਂ ਸੀ ਹੁੰਦਾ। ਆਹ ਖੁਸ਼ੀਆਂ ਜੋ ਕਿ ਤੁਸੀਂ ਦੇਖਿਆ ਕਿ ਆਡੀਅנס ਨੇ ਵੀ ਸਾਡਾ ਬਹੁਤ ਸਾਥ ਦਿੱਤਾ, ਬਹੁਤ ਇੰਜੋਏ ਕੀਤਾ ਜੀ। ਤੇ ਉਹ ਖੁਸ਼ੀਆਂ ਨੂੰ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਸਾਰੇ ਜਾਣੇ ਇੰਜੋਏ ਕਰਨ। ਤੇ ਮੈਨੂੰ ਪਤਾ, ਦੇਖੋ ਸਾਡੀ ਆਡੀਅנס ਸੀਗੀ ਬੜੀ ਖੁਸ਼, ਇਹਨਾਂ ਨੇ ਬਹੁਤ ਇੰਜੋਏ ਕੀਤਾ, ਸਾਰਾ ਗਿੱਧਾ ਪਾਇਆ। ਇਹੀ ਮੇਰਾ ਸੁਨੇਹਾ ਹੈ ਕਿ ਜੇ ਆਪਾਂ ਬੱਚਿਆਂ ਨੂੰ ਕਹਿੰਦੇ ਆਈਪੈਡ ਨਾ ਦੇਖੋ, ਟੀਵੀ ਨਾ ਦੇਖੋ, ਇੰਸਟੈਡ ਆਫ ਉਹ ਕੀ ਕਰਨ, ਰਲ ਕੇ ਬੈਠਣ, ਹੱਸਣ, ਖੇਡਣ, ਗਾਉਣ। ਇਹ ਆਪਣਾ ਵਿਰਸਾ ਹੈਗਾ ਤੇ ਉਹੀ ਕੋਸ਼ਿਸ਼ ਕੀਤੀ ਗਈ ਹੈ ਜੀ। ਜੀ ਬਿਲਕੁਲ, ਧੰਨਵਾਦ ਕਰਦੇ ਹਾਂ ਤੁਹਾਡਾ, ਜ਼ਿਆਦਾ ਸਮਾਂ ਨਹੀਂ ਲੱਗਾ। ਤੁਸੀਂ ਆਡੀਅנס ਦੀ ਗੱਲ ਕੀਤੀ, ਆਡੀਅנס ਸਾਹਮਣੇ ਪਈ ਆ, ਆਪਾਂ ਇਸ ਗੱਲ ਦੀ ਪੁਸ਼ਟੀ ਹੁਣੇ ਹੀ ਕਰ ਲੈਂਦੇ ਵੀ ਆਡੀਅנס ਕਿੰਨੀ ਕੁ ਖੁਸ਼ ਸੀਗੀ। ਹਾਂਜੀ ਭਾਈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ। ਇਸ ਵੱਡੀ ਭੈਣ ਨੇ ਬਹੁਤ ਜ਼ਿਆਦਾ ਕੱਲ ਵੀ ਪਰਫਾਰਮੈਂਸ ਬਹੁਤ ਵਧੀਆ ਕੀਤੀਆਂ ਔਰ ਅੱਜ ਵੀ ਬਹੁਤ ਵਧੀਆ ਕੀਤਾ। ਸੋ ਸਾਰਿਆਂ ਦਾ ਆਇਆ ਹੋਇਆ ਦਾ ਧੰਨਵਾਦ, ਆਪ ਜੀ ਦਾ ਵੀ ਧੰਨਵਾਦ। ਬਹੁਤ ਕੁਛ ਬੜਾ ਵਧੀਆ ਲੱਗਿਆ ਕਿਉਂਕਿ ਪੰਜਾਬੀ ਵਿਰਾਸਤ ਨੂੰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਉਹਨਾਂ ਨੇ ਕਾਫੀ ਬੱਚਿਆਂ ਨੂੰ ਵੀ ਨਵਾਂ ਮਤਲਬ ਚੀਜ਼ਾਂ ਯਾਦ ਕਰਾਈਆਂ ਜਿਹੜੀਆਂ ਪੁਰਾਣੀਆਂ ਹੋ ਚੁੱਕੀਆਂ ਸੀਗੀਆਂ, ਕਈ ਬੱਚਿਆਂ ਨੂੰ ਨਹੀਂ ਪਤਾ ਹੈਗਾ। ਸੋ ਇਹਨਾਂ ਦਾ ਦਿਲੋਂ ਧੰਨਵਾਦ, ਬਹੁਤ ਵਧੀਆ, ਦੀਦੀ ਨੇ ਬਹੁਤ ਵਧੀਆ ਕੀਤਾ। ਥੈਂਕ ਯੂ ਸੋ ਮਚ, ਆਪ ਜੀ ਦਾ ਵੀ ਥੈਂਕ ਯੂ।